डेरा सिरसा दी पहलां गल कर लैने आ, उस दी पैरोल दीयां फिर तैयारियां हो रहीआं। बिल्कुल जी, बड़ी हैरानीजनक भी और परेशानीजनक भी खबर है। मतलब एक व्यक्ति ते सरकारां, सिस्टम, कानून किस कदर मेहरबान हो सकता है, ਉਹਦਾ ਇਹ ਪ੍ਰਗਟਾਵਾ। पिछले साल के फरवरी महीने तो इस साल की जनवरी महीने तक लगभग 1 साल के दरमियान 4 बार डेरा सिरसा मुखी ਨੂੰ ਪੈਰੋਲ ਮਿਲ ਚੁੱਕੀ ਹੈ। ਤੇ 4 ਬਾਰ ਦਾ ਮਤਲਬ ਹਰ 3 ਮਹੀਨੇ ਬਾਅਦ ਮਤਲਬ ਉਹਨੂੰ ਪੈਰੋਲ ਮਿਲਦੀ ਹੈ। ਜਿਵੇਂ ਖਾਤੇ 'ਚ ਨਾ ਵਿਆਜ ਆਉਂਦਾ ਕਿ ਹਾਂ ਹਰ 3 ਮਹੀਨੇ ਬਾਅਦ ਵਿਆਜ ਆ ਜਾਣਾ, ਉਹ ਹਰ ਇਹ ਕਿਹੜਾ ਵਿਆਜ ਹੈ ਸਰਕਾਰ ਨੂੰ ਜਿਹੜਾ ਅਦਾ ਹੋ ਰਿਹਾ। ਮਤਲਬ ਇਸ ਲਈ ਆਪਣੇ ਆਪ ਸਵਾਲ ਖੜਾ ਕਿ ਡੇਰਾ ਸਿਰਸਾ ਮੁਖੀ ਉਹ ਵਿਅਕਤੀ ਜਿਹਦੇ ਤੇ ਬਲਾਤਕਾਰ ਦੇ ਦੋਸ਼ ਸਾਬਤ ਹੋ ਗਏ, ਉਹਨੂੰ ਦੋਸ਼ੀ ਵਜੋਂ ਉਹਨੂੰ ਸਜ਼ਾ ਹੋ ਗਈ ਹੋਵੇ, ਉਹ ਵਿਅਕਤੀ ਜਿਹਦੇ ਉੱਤੇ ਕਤਲ ਦੇ ਦੋਸ਼ ਸਾਬਤ ਹੋ ਗਏ, ਉਹਨੂੰ ਬਤੌਰ ਕਾਤਲ ਉਸ ਨੂੰ ਸਜ਼ਾ ਹੋ ਗਈ ਹੋਵੇ ਤੇ ਉਸ ਦੇ ਉੱਤੇ ਸਰਕਾਰ ਇਸ ਕਦਰ ਮਿਹਰਬਾਨ ਹੋਵੇ ਕਿ 2022 ਤੋਂ ਪੈਰੋਲ ਸ਼ੁਰੂ ਹੋਇਆ ਦਾ ਸਫ਼ਰ 2023 ਤੱਕ ਅਜੇ ਤੱਕ ਬਰਕਰਾਰ ਹੈ ਤੇ 3 ਮਹੀਨੇ ਟੱਪਣ ਦੀ ਜਦੇ ਮਿਲ ਜਾਂਦੀ ਹੈ। ਪਹਿਲੀ ਵਾਰ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਫਰਵਰੀ 2022 ਚ ਮਿਲੀ, फिर उस तो बाद मार्च, अप्रैल, मई लंघिया, जून 2022 फिर मिल गई, जुलाई, अगस्त, सितंबर लंघिया, अक्तूबर फिर मिल गई, नवंबर, दिसंबर लंघिया, जनवरी फिर मिल गई, ते हुण कहंदे फरवरी, मार्च लंघिया, चाहे अप्रैल के आखिरले दिन च मिल जाए ते नहीं मई च तां बनदी है। फिर उस हिसाब नाल जिवें 3 महीने लंघ रहे आउंदे ने, इस लई कहंदे जी मिल जाणगे। हुण अज चर्चा क्यों है इस गल दी? हुण इस पहलू ते असल च जी गुरमीत सिंह राम रहीम डेरा सिरसा मुखी, सो ये डेरे दे मुखी दा कहंदे जी स्थापना दिवस है 29 अप्रैल। 29 अप्रैल नूं डेरे दा स्थापना दिवस, स्थापना दिवस दे भी वो दिन जिदन सब दे जहन च होवे जामे इंसा पलाउण दा ढोंग रचिया गया। ਉਹ ਢੋਂਗ ਜਿਹੜਾ ਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਪਾ ਕੇ, ਉਹਨਾਂ ਵਰਗਾ ਪਹਿਰਾਵਾ ਪਾ ਕੇ, ਹੈ ਨਾ, ਉਹਨਾਂ ਵਰਗਾ ਉਹ ਉੱਥੇ ਮਤਲਬ ਕਿ ਫਿਰ ਉਹ ਰੂਹ ਅਫਜੇ ਨੂੰ ਮਤਲਬ ਕਿ ਐਂ ਦਿਖਾ ਕੇ ਜਿਵੇਂ, ਹੈ ਨਾ, ਉਹ ਸਾਰਾ ਕੁਝ ਜਿਹੜਾ ਮਤਲਬ ਕਾਰਾ ਸੀਗਾ ਉਹ ਅੱਜ ਦੇ ਦਿਨ ਹੋਇਆ ਸੀ 29 ਅਪ੍ਰੈਲ। ਸੋ ਜਿਸ ਦਿਨ ਸਥਾਪਨਾ ਦਿਵਸ ਆ ਰਿਹਾ, ਮਤਲਬ ਅੱਜ 28 ਤਰੀਕ ਹੈ ਭਾਰਤੀ ਉਹਦੇ ਹਿਸਾਬ ਨਾਲ, ਸੋ ਇਸ ਲਈ ਕੱਲ ਨੂੰ 29 ਤਰੀਕ ਹੋ ਜਾਣੀ। ਸੋ ਇਸ ਲਈ ਚਰਚਾ ਹੈ ਕਿ ਅੱਜ ਦੇਰ ਰਾਤ ਤੱਕ ਵੀ ਪੈਰੋਲ ਮਿਲਣ ਦੀ ਸੰਭਾਵਨਾ ਅੱਜ ਇਹ ਹੋ ਸਕਦਾ। ਹੁਣ ਉਹਦੇ 2-3 ਆਧਾਰ ਨੇ ਕਿ ਕਿਉਂ ਪੈਰੋਲ ਮਿਲਣ ਦੀ ਗੱਲ ਚੱਲੀ। ਯੂਪੀ ਦੇ ਵਿੱਚ ਬਰਨਾਵਾ ਜਿਹੜਾ ਆਸ਼ਰਮ ਹੈ ਇਹਨਾਂ ਦਾ, ਹੈ ਨਾ, ਯੂਪੀ ਬਾਗਪਤ ਦੇ ਖੇਤਰ ਦੇ ਵਿੱਚ ਪੈਂਦਾ ਬਰਨਾਵਾ ਆਸ਼ਰਮ ਹੈ, ਜਿਹਦੇ ਵਿੱਚ ਪਹਿਲਾਂ ਵੀ ਪਿਛਲੀ ਪੈਰੋਲ ਵੀ ਘਟ ਚੁੱਕੇ ਨੇ। ਉੱਥੇ ਉਸ ਦੇ ਅੰਦਰ ਬਕਾਇਦਾ ਤਿਆਰੀਆਂ ਚੱਲ ਰਹੀਆਂ। ਤਿਆਰੀਆਂ ਹੁਣ ਆਪਾਂ ਕਹਾਂਗੇ ਸਥਾਪਨਾ ਦਿਵਸ ਹੈ ਜੀ, ਤਿਆਰੀਆਂ ਤਾਂ ਹੋਣਗੀਆਂ, ਪਰ ਨਹੀਂ, ਤਿਆਰੀਆਂ ਕਰੀਆਂ ਸਥਾਪਨਾ ਦਿਵਸ ਲਈ ਨਹੀਂ, ਡੇਰਾ ਸਿਰਸਾ ਮੁਖੀ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ। ਉਹ ਡੇਰੇ ਦੇ ਅੰਦਰੋਂ ਇਹ ਜਾਣਕਾਰੀ ਨਿਕਲ ਰਹੀ ਹੈ ਕਿ ਬਿਲਕੁਲ ਜੀ ਸਾਡੇ ਬਾਬਾ ਜੀ ਨੂੰ ਕਹਿੰਦੇ ਪੈਰੋਲ ਮਿਲ ਸਕਦੀ ਹੈ। ਸੋ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਜਾਂ ਉਹਨਾਂ ਦੀ ਉਮੀਦ ਦੇ ਮੱਦੇਨਜ਼ਰ ਜਿਹੜਾ ਯੂਪੀ ਦੇ ਵਿੱਚ ਬਾਗਪਤ ਖੇਤਰ ਦੇ ਵਿੱਚ ਬਰਨਾਵਾ ਆਸ਼ਰਮ ਹੈ, ਉਹਦੇ ਵਿੱਚ ਬਕਾਇਦਾ ਤਿਆਰੀਆਂ ਚੱਲ ਰਹੀਆਂ। ਹੁਣ ਇਹ ਤਾਂ ਹੈ ਜੀ ਡੇਰੇ ਦੇ ਹਵਾਲੇ ਨਾਲ, ਪਰ ਉਸੇ ਯੂਪੀ ਦੇ ਬਾਗਪਤ ਖੇਤਰ ਦੇ ਪ੍ਰਸ਼ਾਸਨ ਨੇ ਬਕਾਇਦਾ ਲਿਖ ਕੇ ਰਿਪੋਰਟ ਭੇਜੀ ਹੈ ਕਿ ਹਾਂ ਜੀ ਸਾਨੂੰ ਕੋਈ ਮੁਸ਼ਕਲ ਨਹੀਂ ਸੁਰੱਖਿਆ ਲਈ, ਸਾਨੂੰ ਕੋਈ ਇਹਦੇ ਪਰ ਇਤਰਾਜ਼ ਨਹੀਂ ਇਹਦੀ ਪੈਰੋਲ ਤੇ। ਸੋ ਜੇਕਰ ਇੱਥੇ ਡੇਰਾ ਮੁਖੀ ਨੂੰ ਭੇਜਿਆ ਜਾਂਦਾ, ਸਿਰਸਾ ਮੁਖੀ ਨੂੰ ਭੇਜਿਆ ਜਾਂਦਾ ਇੱਥੇ, ਤਾਂ ਸਾਡੇ ਲਈ ਸੁਰੱਖਿਆ ਪ੍ਰਬੰਧ ਕਰਨਾ, ਉਹਦੇ ਲਈ ਸਾਰਾ ਤਾਮਝਾਮ ਦੇਖਣਾ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੈ। ਸਾਡੇ ਵੱਲੋਂ ਰਿਪੋਰਟ ਕਲੀਅਰ ਹੈ। ਇਹ ਕਲੀਅਰ ਰਿਪੋਰਟ ਯੂਪੀ ਦੇ ਬਾਗਪਤ ਪ੍ਰਸ਼ਾਸਨ ਵੱਲੋਂ ਪੈਰੋਲ ਸੰਬੰਧੀ ਪ੍ਰਸ਼ਾਸਨ ਨੂੰ, ਜੇਲ੍ਹ ਪ੍ਰਸ਼ਾਸਨ ਨੂੰ, ਹਰਿਆਣੇ ਦੇ ਨੂੰ ਭੇਜ ਦਿੱਤੀ ਗਈ ਹੈ। ਰਾਮ ਰਹੀਮ, ਗੁਰਮੀਤ ਸਿੰਘ ਰਾਮ ਰਹੀਮ 2017 ਤੋਂ ਜੇਲ੍ਹ ਦੇ ਵਿੱਚ ਹੈ, ਔਰ ਇੱਕ ਨਹੀਂ 2-3 ਮਾਮਲੇ ਜਿਹੜੀਆਂ ਆਪਣੀਆਂ ਜਿਨ੍ਹਾਂ ਨੂੰ ਸਾਧਵੀਆਂ ਪ੍ਰੇਮੀਆਂ ਹੈ ਨਾ ਕਹਿੰਦੇ ਸੀ, ਉਹਨਾਂ ਬੱਚੀਆਂ ਦੇ ਬਲਾਤਕਾਰ ਦਾ ਦੋਸ਼ ਸਾਬਤ ਹੋਣ ਤੇ ਉਸਨੂੰ 20 ਸਾਲ ਦੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਔਰ ਉਸ ਤੋਂ ਬਾਅਦ ਫਿਰ ਛਤਰਪਤੀ ਵਾਲਾ, ਰਣਜੀਤ ਸਿੰਘ ਕਤਲ ਵਾਲਾ, ਉਹ 2 ਮਾਮਲੇ ਜਿਹੜੇ ਆਉਂਦੇ ਨੇ, ਉਹਦੇ ਆਧਾਰ ਦੇ ਉੱਤੇ ਫਿਰ ਉਮਰ ਕੈਦ ਹੁੰਦੀ ਹੈ। ਤੇ ਇਹ ਸਾਫ਼ ਹੈ ਕਿ ਪਹਿਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਹਿੰਦੇ ਦੂਜੀ ਸ਼ੁਰੂ ਹੋਣੀ ਹੈ। ਤੇ ਪਰ ਉਸ ਦੇ ਉੱਤੇ ਸਰਕਾਰ ਇਸ ਕਦਰ ਮਿਹਰਬਾਨ ਹੋਣੀ ਸ਼ੁਰੂ ਹੁੰਦੀ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ, ਪੰਜਾਬ ਤੇ ਯੂਪੀ ਦੋਵੇਂ ਥਾਵਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 7 ਫਰਵਰੀ 2022 ਨੂੰ ਉਹਨੂੰ 21 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ। ਔਰ ਇਹ 21 ਦਿਨਾਂ ਦੀ ਪੈਰੋਲ ਉਸ ਨੂੰ
ਗੜਗਾਉਂ ਆਸ਼ਰਮ 'ਚ ਰਹਿਣ ਦੀ ਆਗਿਆ ਦਿੰਦੀ ਹੈ ਕਿ ਠੀਕ ਹੈ ਜੀ, ਇਹ ਜਿਹੜੀ ਫਰਲੋ ਮਿਲੀ ਹੈ ਤੈਨੂੰ 21 ਦਿਨਾਂ ਦੀ, ਇਹ ਗੜਗਾਉਂ ਆਸ਼ਰਮ 'ਚ ਰਹਿ ਕੇ ਕੱਟ। ਪਰਦਿਆਂ ਵਾਲੇ ਕਮਰੇ 'ਚ ਰਹਿੰਦਾ ਹੈ, ਕਿਸੇ ਨੂੰ ਮਿਲਦਾ ਨਹੀਂ, ਸਵੈ ਪਰਿਵਾਰ ਤੋਂ ਜਾਂ ਆਪਣੇ ਕੁਝ ਚੰਦ ਨੇੜਲਿਆਂ ਤੋਂ। ਉੱਥੇ ਜਵਾਕਾਂ ਨਾਲ ਬੈਡਮਿੰਟਨ ਖੇਡ ਲਿਆ, ਕੈਰਮ ਬੋਰਡ ਖੇਡ ਲਿਆ, ਗੇਮ ਖੇਡ ਲਈ, ਜਨਤਕ ਜਾਣ ਦੀ ਆਗਿਆ ਨਹੀਂ ਸੀ, ਕੁਛ ਨਹੀਂ ਸੀ। ਇਹ ਟੈਸਟਿੰਗ ਸੀ ਕਿ ਕਿੰਨਾ ਧਿਰਾਂ ਰਿਐਕਟ ਕਰਦੀਆਂ, ਕਿੰਨਾ ਇਹਦੇ ਪਰ ਸਵਾਲ ਉੱਠਦਾ, ਕਿੰਨਾ ਕੀ ਹੁੰਦਾ। ਉਹ ਟੈਸਟਿੰਗ 'ਚ ਪਾਸ ਹੋ ਗਏ ਜਦੋਂ, ਤੇ ਦੇਰ ਨਹੀਂ ਲਾਈ, ਫਿਰ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਤੇ ਯੂਪੀ ਭੇਜਿਆ ਬਾਗਵਤ। ਫਿਰ ਕਰਾਓ ਜੀ ਬਰਨਾਵਾ ਆਸ਼ਰਮ ਦੇ ਵਿੱਚ, ਹੈ ਨਾ, ਸੰਗਤ ਦੇ ਰੂਬਰੂ ਵੀ ਹੋਵੋ, ਮਿਲੋ ਵੀ, ਪ੍ਰਚਾਰ ਵੀ ਕਰੋ, ਡਰਾਮਾ ਵੀ ਕਰੋ, ਤੇ ਉਹ ਤੋਂ ਬਾਅਦ ਫਿਰ ਰੁਕੇ ਨਹੀਂ ਕੰਮ। ਫਿਰ ਅਕਤੂਬਰ 2022 ਦੇ ਵਿੱਚ ਫਿਰ 40 ਦਿਨਾਂ ਦੀ, ਫਿਰ ਨਾਲੇ ਜਨਵਰੀ 2023 ਚੜ੍ਹਦੇ ਹੀ ਨਵਾਂ ਸਾਲ, ਫਿਰ 40 ਦਿਨਾਂ ਦੀ। ਸੋ 21 ਦਿਨ, 30 ਦਿਨ, 40 ਦਿਨ, 40 ਦਿਨ, ਮਤਲਬ ਝਾਕਾ ਖੁੱਲ ਗਿਆ। ਫਿਰ ਕਹਿੰਦੇ ਵਧਾਈ ਜਾਓ, 21 ਤੋਂ 30 ਕਰ ਲਏ, 30 ਤੋਂ 40 ਕਰ ਲਏ, ਹੁਣ 40 ਕਰ ਲਏ, ਹੁਣ ਆ ਦੇਖਦੇ ਆ ਜੀ। ਸੋ ਇਸ ਲਈ 1 ਸਾਲ ਦੇ ਅੰਦਰ 91 ਦਿਨਾਂ ਦੀ ਮਿਲ ਗਈ ਸੀ, ਜੇਕਰ 2022 ਦੀ ਗੱਲ ਕਰਾਂ। ਜੇਕਰ ਕੁੱਲ ਗੱਲ ਕਰਾਂ ਤਾਂ ਫਰਵਰੀ ਤੋਂ ਜਨਵਰੀ ਤੱਕ ਵੀ ਇੱਕੋ ਸਾਲ ਬਣਦਾ ਪੂਰਾ। 1 ਸਾਲ ਦੇ ਦਰਮਿਆਨ 131 ਦਿਨਾਂ ਦੀ ਪੈਰੋਲ ਹੁਣ ਤੱਕ ਡੇਰਾ ਸਿਰਸਾ ਮੁਖੀ ਕੱਟ ਚੁੱਕਿਆ। 4 ਵਾਰ ਪੈਰੋਲ ਮਿਲ ਗਈ ਹੈ ਤੇ ਹੁਣ 29 ਅਪ੍ਰੈਲ ਨੂੰ ਕਹਿੰਦੇ ਸਥਾਪਨਾ ਦਿਵਸ ਹੈ, ਜਾਮਾ ਹਿੰਸਾ ਜਿੱਦਣ ਪਲਾਇਆ ਸੀ ਉਹ ਦਿਨ ਹੈ, ਤੇ ਯੂਪੀ ਦੇ ਆਸ਼ਰਮ ਦੇ ਵਿੱਚ ਪੂਰੀ ਤਿਆਰੀ ਹੈ ਸਵਾਗਤ ਦੀ। ਉੱਥੇ ਬਾਗਬਾਦ ਦੇ ਪ੍ਰਸ਼ਾਸਨ ਵੱਲੋਂ ਹਰੀ ਝੰਡੀ ਮਿਲ ਗਈ ਹੈ, ਤੇ ਹਰਿਆਣਾ ਦੀ ਸਨਾਰੀਓ ਜੇਲ੍ਹ ਹੈ ਰੋਹਤਕ ਦੀ, ਜਿਹੜੀ ਜਿਹਦੇ ਵਿੱਚ ਬੰਦ ਹੈ, ਉੱਥੋਂ ਤੋਂ ਮਤਲਬ ਕਿ ਹੁਣ ਬਸ ਰਿਪੋਰਟ ਜਾਣੀ ਹੈ। ਤੇ ਉਹ ਤੋਂ ਬਾਅਦ ਜੇ ਅੱਜ ਸ਼ਾਮ ਤੱਕ ਮੋਹਰ ਲੱਗ ਕੇ ਕਹਿੰਦੇ ਕਿ ਡੇਰਾ ਸਿਰਸਾ ਮੁਖੀ ਅੱਜ ਸ਼ਾਮ ਨੂੰ ਇਹ ਬਾਹਰ ਆ ਸਕਦਾ ਹੈ। ਹੁਣ ਇਹਦੇ ਉੱਤੇ ਕੋਈ ਕਿਸੇ ਘਟਨਾ ਨੂੰ ਦੇਖਦੇ ਆ, ਕਿਸੇ ਮਸਲੇ ਨੂੰ ਦੇਖਦੇ ਆ, ਕੋਈ ਰਾਜਨੀਤਿਕ ਨੂੰ ਹਵਾਲੇ ਨੂੰ ਦੇਖਦੇ ਆ, ਕੋਈ ਰੋਕ ਟੋਕ ਕੁਛ ਹੁੰਦੀ ਆ ਤਾਂ ਇਹ ਵੱਖਰਾ ਪਹਿਲੂ ਆ। ਫਿਲਹਾਲ ਅੱਜ ਜਦੋਂ ਹੁਣ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਤਦ ਤੱਕ ਇਹ ਰਿਪੋਰਟ ਹੈ ਕਿ ਅੱਜ ਦੇਰ ਰਾਤ ਤੱਕ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮਲੀਨ ਸਨੈਰੀਓ ਜੇਲ੍ਹ ਚੋਂ ਨਿਕਲ ਕੇ ਉੱਥੇ ਬਰਨਾਵਾ ਆਪਣੇ ਆਸ਼ਰਮ 'ਚ ਸ਼ਾਮ ਤੱਕ ਪਹੁੰਚ ਸਕਦਾ, ਦੇਰ ਰਾਤ ਤੱਕ ਪਹੁੰਚ ਸਕਦਾ, ਤਾਂ ਕਿ ਕੱਲ ਨੂੰ ਆਪਣਾ ਜੀ ਸਥਾਪਨਾ ਦਿਵਸ ਬਣਾ ਸਕੇ। ਬਿਲਕੁਲ ਮਿਹਰਬਾਨੀਆਂ ਨੇ ਇਹੋ ਜਿਹੇ ਮਤਲਬ ਬਲਾਤਕਾਰੀਆਂ ਦੇ ਉੱਤੇ, ਇਹੋ ਜਿਹੇ ਕਾਤਲ ਦੋਸ਼ੀ ਸਾਬਤ ਹੋਣ ਦੇ ਬਾਵਜੂਦ ਇੰਨੀਆਂ ਮਿਹਰਬਾਨੀਆਂ ਕਿ ਤੁਸੀਂ ਸਾਲ ਦੇ ਵਿੱਚ ਉਹਨਾਂ ਨੂੰ 4-4 ਪੈਰੋਲ ਦੇ ਦਿਓ, 5ਵੀਂ ਬਾਰੇ ਵਿਚਾਰ ਕਰੋ। ਤੇ ਇੱਧਰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਭੋਗ ਲੀਆਂ, ਕਾਨੂੰਨੀ ਹਦਾਇਤਾਂ ਅਨੁਸਾਰ, ਕਾਨੂੰਨੀ ਹੁਕਮਾਂ ਅਨੁਸਾਰ, ਅਦਾਲਤੀ ਹੁਕਮਾਂ ਅਨੁਸਾਰ ਤੈਅ ਸਜ਼ਾ ਪੂਰੀ ਵੀ ਕਰ ਲਈ, ਉਹਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ, ਪੈਰੋਲ ਵੀ ਨਹੀਂ ਕਿੰਨੇ ਕਿੰਨੇ ਸਾਲਾਂ ਤੱਕ ਮਿਲੀਆਂ, ਉਹ ਸਵਾਲ ਉੱਥੇ ਦੇ ਜਿਉਂਦੇ ਤਿਉਂ ਖੜੇ। ਬਿਲਕੁਲ ਜੀ, ਸਰਕਾਰ ਨੇ ਵੀ ਗੁੰਡੇ ਪਾਲੇ ਹੋਏ ਆ ਇਸ ਤਰ੍ਹਾਂ ਦੇ ਬਲਾਤਕਾਰੀ, ਜਿਹਨੂੰ ਬਾਬਾ ਵੀ ਕਹਿੰਦੇ ਆ ਤੇ ਜਿਹਨੂੰ ਵਾਰ-ਵਾਰ ਬਾਹਰ ਵੀ ਕੱਢਦੇ ਆ।